ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਲਾਲਚੀ ਦੀ ਮੌਤ ਗੱਪੀ ਦੇ ਹੱਥੋਂ। ਨਿੱਕੇ ਹੁੰਦਿਆਂ ਤੋਂ ਇਹ ਮੁਹਾਵਰਾ ਇਹਨੂੰ ਆਖੋ ਜਾਂ ਅਖਾਣ ਆਖੋ, ਇਹ ਸੁਣਦੇ ਆਏ ਕਿ ਲਾਲਚੀ ਦੀ ਮੌਤ ਹਮੇਸ਼ਾ ਗੱਪੀ ਦੇ ਹੱਥੋਂ ਹੁੰਦੀ ਹੈ। ਗੱਲ ਕੋਈ ਸਮਝ ਨਹੀਂ ਸੀ ਆਉਂਦੀ, ਪੱਲੇ ਨਹੀਂ ਸੀ ਪੈਂਦੀ ਵੀ ਲਾਲਚੀ ਬੰਦੇ ਦੀ ਮੌਤ ਗੱਪੀ ਦੇ ਹੱਥੋਂ ਕਿਉਂ ਹੋਏਗੀ। ਫਿਰ ਜਿਵੇਂ ਜਿਵੇਂ ਵੱਡੇ ਹੋਣਾ ਸ਼ੁਰੂ ਹੋਏ, ਕੁਝ ਨਾ ਕੁਝ ਵਾਕਿਆਤ ਆਪਣੇ ਸੱਜੇ ਖੱਬੇ ਵੇਖਣੇ ਸ਼ੁਰੂ ਕੀਤੇ ਅਤੇ ਸਮਝ ਆਈ ਕਿ ਜਿਹੜੇ ਬੰਦੇ ਘੱਟ ਪੜ੍ਹੇ ਲਿਖੇ ਹੁੰਦੇ ਨੇ, ਸਾਦਾ ਲਹੂ ਹੁੰਦੇ ਨੇ, ਉਹਨਾਂ ਨੂੰ ਅਕਸਰ ਲੋਕ ਗੱਪ ਗਪੌੜ ਸੁਣਾ ਕੇ ਅਤੇ ਆਪਣਾ ਕੰਮ ਕੱਢ ਜਾਂਦੇ ਨੇ ਅਤੇ ਉਹਨਾਂ ਨੂੰ ਬੇਵਕੂਫ ਬਣਾ ਜਾਂਦੇ ਨੇ। ਉਹ ਆਪਣੀ ਸਾਦਗੀ ਦੇ ਵਿੱਚ ਲਾਲਚ ਕਰ ਜਾਂਦੇ ਨੇ ਅਤੇ ਉਸ ਲਾਲਚ ਦੇ ਵਿੱਚ ਫਸ ਜਾਂਦੇ ਨੇ। ਸਾਨੂੰ ਇਹ ਹੀ ਸਮਝ ਆਈ ਵੀ ਇਹ ਕੰਮ ਸਾਡੇ ਪਿੰਡਾਂ ਵਾਲਿਆਂ ਨਾਲ ਬਹੁਤਾ ਹੁੰਦਾ ਹੈ ਅਤੇ ਲਾਲਚ ਕਰਦੇ ਨੇ ਅਤੇ ਗੱਪ ਮਾਰ ਕੇ ਬੰਦੇ ਲੁੱਟ ਕੇ ਲੈ ਜਾਂਦੇ ਨੇ। ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਕੰਮ ਬੜੇ ਵੱਡੇ ਪੈਮਾਨੇ 'ਤੇ ਵੀ ਹੁੰਦਾ। ਅਸਾਂ ਥੋੜ੍ਹੇ ਜਿਹੇ ਵੱਡੇ ਪੈਮਾਨੇ 'ਤੇ ਸੁਣਿਆ ਡਬਲ ਸ਼ਾਹ ਦਾ ਨਾਂ। ਚੇਤਾ ਹੋਏਗਾ ਤੁਹਾਨੂੰ, ਸੈਂਟਰ ਪੰਜਾਬ 'ਚ ਇੱਕ ਬੜਾ ਵੱਡਾ ਸਕੈਂਡਲ ਸੀ ਜਿੱਥੇ ਲੋਕ ਆਪਣੇ ਰੁਪਈਏ ਜਮ੍ਹਾਂ ਕਰਾ ਕੇ ਜਾਂਦੇ ਸਨ ਅਤੇ ਇੱਕ ਬੰਦਾ ਇੱਕ ਪਿੰਡ 'ਚ ਬੈਠਾ ਉਹਨਾਂ ਦੇ ਰੁਪਈਏ ਦੂਣੇ ਕਰਕੇ ਦੇ ਦਿੰਦਾ ਸੀ ਅਤੇ ਉਹ ਫਿਰ ਉੱਥੇ ਜਿਹੜੀ ਖਲਕਤ ਪਈ, ਜਿਹੜੇ ਪਿੰਡਾਂ ਦੇ ਅਨਪੜ੍ਹ ਸਨ ਉਹਨਾਂ ਨੂੰ ਤਾਂ ਛੱਡੋ, ਲਾਹੌਰ ਸ਼ਹਿਰ ਹੋਵੇ ਅਤੇ ਪਤਾ ਨਹੀਂ ਇਸਲਾਮਾਬਾਦ ਅਤੇ ਕਿੱਥੋਂ ਕਿੱਥੋਂ ਪੜ੍ਹੇ ਲਿਖੇ ਅਤੇ ਅਨਪੜ੍ਹ ਅਤੇ ਹਰ ਤਰ੍ਹਾਂ ਦਾ ਬੰਦਾ ਜੋ ਉਹਦੇ ਪੱਲੇ ਹੈ ਸੀ ਉਹ ਉਹਨਾਂ ਨੂੰ ਜਾ ਕੇ ਦਿੰਦਾ ਸੀ। ਉਹ ਆਉਂਦੇ ਸਨ 5 ਦਿਨਾਂ ਬਾਅਦ ਆਈ, ਉੱਥੇ ਲਾਈਨਾਂ ਲੱਗੀਆਂ ਸਨ, ਪੈਸੇ ਗਿਣਨ ਵਾਲਾ ਮਸ਼ੀਨਾਂ ਵੀ ਥੱਕ ਗਈਆਂ ਸਨ, ਇੰਨਾ ਕੁ ਪੈਸਾ ਸੀ, ਅਰਬਾਂ ਰੁਪਈਆ ਉੱਥੇ ਇਕੱਠਾ ਹੋਇਆ। ਅਤੇ ਜਦੋਂ 5 ਦਿਨਾਂ ਬਾਅਦ ਲੋਕ ਆਪਣੇ ਪੈਸੇ ਲੈਣ ਜਾਂਦੇ ਸਨ ਅਤੇ ਉਹ ਲੋਕਾਂ ਦੇ ਪੈਸੇ ਆਏ ਹੁੰਦੇ ਸਨ, ਉਹਨਾਂ 'ਚ ਚੁੱਕ ਚੁੱਕ ਕੇ ਦੇਈ ਜਾਂਦੇ ਸਨ, ਡਬਲ ਕਰਕੇ ਦਿੰਦੇ ਸਨ ਅਤੇ ਪੈਸੇ ਤਾਂ ਉੱਥੇ ਘੁੰਮੀ ਜਾਂਦੇ ਸਨ। ਉਹ ਡਬਲ ਕਰਕੇ ਦੇਣ ਅਤੇ ਭਾਵੇਂ ਟ੍ਰਿਪਲ ਕਰਕੇ ਦੇਣ ਅਤੇ ਉਹ ਲੋਕਾਂ ਨੂੰ ਡਬਲ ਕਰਕੇ ਦਿੰਦੇ, ਲੋਕ ਉੱਥੇ ਹੀ ਵਾਪਸ ਦੇ ਦਿੰਦੇ ਸਨ ਕਿ ਸਾਨੂੰ ਜਿਹੜੇ ਨਾ ਜੀ 15 ਦਿਨਾਂ ਬਾਅਦ ਫਿਰ ਡਬਲ ਕਰਕੇ ਦੇ ਦੇਣਾ ਜਾਂ ਮਹੀਨੇ ਬਾਅਦ, ਜਿਹੜਾ ਵੀ ਉਹਨੇ ਟਾਈਮ ਰੱਖਿਆ ਹੋਇਆ ਸੀ। ਉਹ ਪੈਸੇ ਵੀ ਉੱਥੇ ਹੀ ਦੇ ਜਾਂਦੇ ਅਤੇ ਘਰ ਕੋਈ ਨਹੀਂ ਲੈ ਕੇ ਜਾਂਦਾ ਸੀ। ਜਿਹੜੇ ਕਿ ਪਤਾ ਨਹੀਂ ਕਿਸੇ ਸਿਆਣੇ ਇੰਝ ਕੀਤਾ ਹੋਏਗਾ, ਪਹਿਲੀ ਵਾਰੀ ਲੈ ਗਿਆ, ਉਹਨੂੰ ਅੰਦਾਜ਼ਾ ਹੋ ਗਿਆ ਹੋਏਗਾ ਫਰਾਡ, ਪਰ ਮੇਰਾ ਨਹੀਂ ਖਿਆਲ ਕੋਈ ਐਡਾ ਸਿਆਣਾ ਉੱਥੇ ਹੋਏਗਾ। ਅਤੇ ਜਿਸ ਵੇਲੇ ਆਖਰ ਦੇ ਉੱਤੇ ਡਬਲ ਸ਼ਾਹ ਸਾਹਿਬ ਦੀ ਸਾਰੀ ਕਹਾਣੀ ਫੜੀ ਗਈ ਅਤੇ ਪਤਾ ਨਹੀਂ ਕਿਹੜਾ ਕਿਹੜਾ ਪਰਦਾ ਨਸ਼ੀਨ ਸਾਹਮਣੇ ਆਇਆ ਜਿਹਨੇ ਫਿਰ ਉਸ ਵੇਲੇ ਮਾਰੇ ਹੌਕੇ ਕਿ ਜਨਾਬ ਸਾਡੇ ਰੁਪਈਏ ਵੀ ਲੈ ਗਿਆ ਡਬਲ ਸ਼ਾਹ ਅਤੇ ਸਾਡੇ ਵੀ ਲੈ ਗਿਆ। ਅਤੇ ਉੱਥੋਂ ਸਮਝ ਆਈ ਵੀ ਲਾਲਚੀ ਦੀ ਮੌਤ ਗੱਪੀ ਦੇ ਹੱਥੋਂ ਕਿੱਥੋਂ ਹੁੰਦੀ ਹੈ। ਪਰ ਜਿਸ ਵੇਲੇ ਅਸੀਂ ਨਵਾਜ਼ ਸ਼ਰੀਫ ਸਾਹਿਬ ਵੱਲ ਵੇਖਦੇ ਹਾਂ ਅਤੇ ਉਸ ਵੇਲੇ ਤਾਂ ਗੱਲ ਹੋਰ ਵੀ ਬਹੁਤੀ ਸਮਝ ਆ ਜਾਂਦੀ ਹੈ ਕਿ ਨਵਾਜ਼ ਸ਼ਰੀਫ ਸਾਹਿਬ ਤੇ ਹਮੇਸ਼ਾ ਤੋਂ ਲਾਲਚ ਕੀਤਾ। ਜਿੱਥੇ ਇਹਨਾਂ ਨੂੰ ਮੌਕਾ ਮਿਲਿਆ, ਜਿਹੜੇ ਬੰਦੇ ਨਾਲ ਮੌਕਾ ਮਿਲਿਆ ਉਹਨੂੰ ਇਹਨਾਂ ਧੋਖਾ ਦਿੱਤਾ ਅਤੇ ਇਹਨਾਂ ਨੂੰ ਵੀ ਫਿਰ ਜਿਹੜਾ ਗੱਪੀ ਸੀ ਉਹ ਇਹਨਾਂ ਨੂੰ ਚੰਗਾ ਬੜਾ ਲੱਗਦਾ ਸੀ ਵੀ ਉਹ ਲਾਲਚੀ ਬੰਦਾ, ਕਿਉਂਕਿ ਲਾਲਚ ਬਹੁਤਾ ਕਰਨਾ ਚਾਹੁੰਦਾ ਹੈ, ਹਰ ਵੇਲੇ 99 ਦੇ ਚੱਕਰ 'ਚ ਹੈ। ਇੱਕ ਵਾਰੀ 0 ਤੋਂ 99 'ਤੇ ਅੱਪੜਦਾ, ਉਹਨੂੰ 100 ਕਰਦਾ, ਫਿਰ ਅਗਲੇ 99 ਦੇ ਚੱਕਰ 'ਚ ਪੈ ਜਾਂਦਾ ਹੈ ਅਤੇ ਬਸ ਤੁਰਿਆ ਰਹਿੰਦਾ। ਉਹਨੂੰ ਲਾਲਚ ਤੇ ਲਾਲਚ ਹੁੰਦਾ। ਨਵਾਜ਼ ਸ਼ਰੀਫ ਇੰਨਾ ਰੁਪਈਆ ਇਕੱਠਾ ਕੀਤਾ, ਕਤਰੀ ਊਂਠ ਅਤੇ ਪਤਾ ਨਹੀਂ ਕੀ ਕਰ ਕਰਾ, ਹਜ਼ੂਰ ਹੈ ਇਹ ਹੈ ਉਹ ਜ਼ਰਾਏ, ਹਰ ਸ਼ੈ ਕਰਕੇ ਇੰਨਾ ਮਾਲ ਬਣਾਇਆ, ਪਰ ਲਾਲਚ ਨਹੀਂ ਜਾਂਦਾ। ਅਤੇ ਫਿਰ ਜਦੋਂ ਲਾਲਚੀ ਕਿਸੇ ਥਾਂ 'ਤੇ ਹੋਵੇ ਨਾ, ਬੇਰ ਲੱਗੇ ਹੋਣ ਬੇਰੀ ਨੂੰ, ਅਤੇ ਉਹਨੂੰ ਵੱਟੇ 'ਤੇ ਪੈਂਦੇ ਨੇ, ਸਮਝਦੇ ਹੋ ਨਾ ਗੱਲ ਨੂੰ। ਕਿਤੇ ਫੁੱਲ ਖਿੜੇ ਹੋਣ ਅਤੇ ਉੱਥੇ ਭੰਵਰੇ ਵੀ ਆਉਂਦੇ ਨੇ, ਅਤੇ ਕਿਤੇ ਗੰਦਾ ਤਲਾਬ ਹੋਵੇ ਅਤੇ ਉੱਥੇ ਕਮਲ ਵੀ ਖਿੜੀ ਜਾਂਦਾ ਹੈ ਅਤੇ ਬੋ ਵੀ ਉੱਥੋਂ ਆਉਂਦੀ ਹੈ। ਮਤਲਬ ਕੁਝ ਚੀਜ਼ਾਂ ਇੱਕ ਦੂਜੇ ਨਾਲ ਲਾਜ਼ਮੋ ਮਲਜ਼ੂਮ ਹੁੰਦੀਆਂ ਨੇ। ਇਸੇ ਤਰੀਕੇ ਦੇ ਨਾਲ ਜਿਸ ਵੇਲੇ ਕਿਤੇ ਕੋਈ ਲਾਲਚੀ ਹੋਵੇ ਅਤੇ ਉੱਥੇ ਗੱਪੀ ਦੀਆਂ ਈਦਾਂ ਤਾਂ ਹੋਣੀਆਂ ਹੀ ਹੋਣੀਆਂ ਹੁੰਦੀਆਂ ਨੇ। ਇਹ ਅੱਜ ਅਸੀਂ ਤੁਹਾਡੇ ਸਾਹਮਣੇ 2 ਗੱਪੀ ਪੇਸ਼ ਕਰਨੇ ਆ ਜਿਨ੍ਹਾਂ ਐਸੀ ਗੱਪ ਮਾਰੀ, ਬਲਕਿ ਗੱਪ ਨਹੀਂ, ਉਹਨੂੰ ਅਸੀਂ ਗਪੌੜ ਆਖਾਂਗੇ, ਡਿਗਰੀਆਂ ਹੁੰਦੀਆਂ ਨੇ। ਇਹ ਪੰਜਾਬੀ 'ਚ ਵੀ ਡਿਗਰੀਆਂ ਹੁੰਦੀਆਂ ਨੇ, ਜਿਵੇਂ ਚਵਲ, ਚਵਲੀਟ, ਚਵਲੌਟ। ਆਮ ਜਿਹੜਾ ਬੰਦਾ ਨਿੱਕੀ ਮੋਟੀ ਚਵਲ ਮਾਰਦਾ ਉਹਨੂੰ ਚਵਲ ਆਖਦੇ ਨੇ, ਜਿਹੜਾ ਥੋੜ੍ਹੀ ਜਿਹੀ ਵੱਡੀ ਚਵਲ ਮਾਰਦਾ ਉਹਨੂੰ ਚਵਲੀਟ ਆਖਦੇ ਨੇ, ਜਿਹੜਾ ਫਿਰ ਬਹੁਤ ਹੀ ਵੱਡੀ ਚਵਲ ਮਾਰੇ ਉਹਨੂੰ ਚਵਲੌਟ ਆਖਦੇ ਨੇ। ਕਿਉਂਕਿ ਇਹ ਮੈਨੂੰ ਨਹੀਂ ਪਤਾ ਵੀ ਚਵਲਾਂ ਬਹੁਤੀਆਂ ਵੱਜਦੀਆਂ ਨੇ ਜਾਂ ਉਹ ਚਵਲ ਸ਼ਨਾਸ ਜ਼ਿਆਦਾ ਨੇ ਲੋਕੀ, ਔਰ ਬੜਾ ਕਲਚਰ ਪੁਰਾਣਾ ਝੰਗ ਦਾ, ਔਰ ਬੜਾ ਉੱਥੋਂ ਦੇ ਮੁਹੱਬਤ ਔਰ ਪਿਆਰ ਕਰਨ ਵਾਲੇ ਲੋਕ ਨੇ। ਬਹਰਹਾਲ ਜੀ, ਵਾਪਸ ਆਉਣੇ ਆਪਣੇ ਟੌਪਿਕ ਦੇ ਉੱਤੇ। ਇਸੇ ਤਰੀਕੇ ਨਾਲ ਗੱਪ ਅਤੇ ਗਪੌੜੀ ਅਤੇ ਗਪੌੜ ਜਿਹੜਾ ਇਹ ਵੀ ਯਾਦ ਹੀ ਹੋ ਸਕਦਾ ਕੋਈ ਸਾਨੂੰ ਨਹੀਂ ਪਤਾ ਹੋਵੇ। ਬਹਰਹਾਲ ਇਹਨਾਂ ਦੀ ਅਸੀਂ ਗੱਪ ਨੂੰ ਗਪੌੜੀ ਆਖਾਂਗੇ। ਇਹ ਨਜਮ ਸੇਠੀ ਸਾਹਿਬ, ਜਿਨ੍ਹਾਂ ਦੀ ਚਿੜੀ ਫਿਰ ਕੇ ਉਹਨਾਂ ਨੂੰ ਗੱਲਾਂ ਲੱਭ ਕੇ ਲਿਆਉਂਦੀ ਸੀ ਅਤੇ ਉਹ ਇੰਗਲੈਂਡ ਚਲੇ ਜਾਂਦੇ ਸਨ ਵਲੈਤ, ਅਤੇ ਉੱਥੇ ਕਸ਼ਤੀ ਦੇ ਵਿੱਚ ਲੰਮੇ ਪੈ ਕੇ ਮੀਆਂ ਸਾਹਿਬ ਨੂੰ ਉਹ ਗੱਪਾਂ ਸੁਣਾਉਂਦੇ ਸਨ ਅਤੇ ਲਾਲਚੀ ਮੀਆਂ ਸਾਹਿਬ ਜਿਹੜੇ ਡਬਲ ਸ਼ਾਹ ਕੋਲੋਂ ਪੈਸੇ ਡਬਲ ਕਰਾਉਣਾ ਚਾਹੁੰਦੇ ਸਨ ਅਤੇ ਉਸ ਵੇਲੇ ਡਬਲ ਸ਼ਾਹ ਜਿਹੜੇ ਸਨ ਉਹ ਨਜਮ ਸੇਠੀ ਸਾਹਿਬ ਸਨ, ਜਿਹੜੇ ਲਾਗੇ ਬਹਿ ਕੇ ਪੈਸੇ ਡਬਲ ਕਰਦੇ ਸਨ। ਉਹ ਸੁਣਾਉਂਦੇ ਸਨ ਗਪੌੜਾਂ
ਤੇ ਨਵਾਜ਼ ਸ਼ਰੀਫ ਸਾਹਿਬ ਚੌੜੇ ਹੋ ਕੇ ਮੱਛਰ ਜਾਂਦੇ ਸਨ ਵੀ ਹੁਣ ਵਾਪਸ ਜਾਣਾ ਤੇ ਪਾਕਿਸਤਾਨ ਸਾਰਾ ਮੇਰੇ ਗੋਡਿਆਂ ਪਾਰ ਹੋ ਕੇ ਤੇ ਉਹਨੇ ਸਾਰੇ ਨੇ ਮੇਰੇ ਸਾਹਮਣੇ ਝੁਕ ਜਾਣਾ। ਅੱਛਾ, ਜਿਹੜੀ ਕੋਈ ਮਾੜੀ ਚੰਗੀ ਗੱਲ ਰਹਿ ਜਾਂਦੀ ਸੀ ਉਹ ਅਨਸਾਰ ਅਬਾਸੀ ਸਾਹਿਬ ਪੂਰੀ ਕਰ ਦਿੰਦੇ ਸਨ। ਪਹਿਲਾਂ ਤੁਹਾਡੇ ਸਾਹਮਣੇ ਅਸਾਂ ਨਜਮ ਸੇਠੀ ਸਾਹਿਬ ਦੀਆਂ ਕੁਝ ਸਟੇਟਮੈਂਟਾਂ ਰੱਖੀਏ ਤੇ ਫਿਰ ਅਸਾਂ ਅਨਸਾਰ ਅਬਾਸੀ ਸਾਹਿਬ ਦੀਆਂ ਰੱਖਦੇ। ਤੁਸੀਂ ਆਪ ਵੇਖੋ ਕਿ ਇਹਨਾਂ ਨਵਾਜ਼ ਸ਼ਰੀਫ ਨੂੰ ਬੇਵਕੂਫ ਬਣਾਇਆ ਕਿਵੇਂ ਹੈ। ਨਜਮ ਸੇਠੀ ਸਾਹਿਬ ਪਹਿਲਾਂ ਆਖਦੇ ਨੇ ਕਿ ਫੌਜ ਨਵਾਜ਼ ਸ਼ਰੀਫ ਔਰ ਜ਼ਰਦਾਰੀ ਨੂੰ ਆਉਣ ਦੇਵੇ ਕਿਉਂਕਿ ਬਾਹਰੋਂ ਆਉਣਗੇ, ਬਾਹਰੋਂ ਪੈਸਾ ਲੈ ਕੇ ਆਉਣਗੇ, ਆਪ ਵੀ ਖਾਣਗੇ, ਫੌਜ ਨੂੰ ਵੀ ਖਵਾਉਣਗੇ। ਵੇਖੋ ਜ਼ਰਾ ਗੱਲਾਂ, ਸਿੱਧਾ ਹੀ ਉਹਨਾਂ ਆਖਿਆ ਫੌਜ ਨੂੰ ਵੀ ਤੁਸੀਂ ਵੀ ਪੈਸੇ ਖਾਣੇ ਹੁੰਦੇ ਨੇ, ਤੁਹਾਨੂੰ ਵੀ ਖਵਾਉਣਗੇ, ਮਤਲਬ ਕੋਈ ਕਸਰ ਨਾ ਉਹਨਾਂ ਰੱਖੀ। ਫਿਰ ਉਹਨਾਂ ਆਖਿਆ, ਅਗਲੀ ਗੱਲ ਉਹਨਾਂ ਆਖੀ ਕਿ ਖਾਨੇਵਾਲ ਦਾ ਜ਼ਿਮਨੀ ਇਲੈਕਸ਼ਨ ਇੱਕ ਹੋਇਆ ਸੀ ਜਿੱਥੇ PTI ਹਾਰ ਗਈ ਸੀ, ਕੈਂਡੀਡੇਟ ਫੌਤ ਹੋ ਗਏ ਸਨ, ਉਹਨਾਂ ਦੀ ਬੇਵਾ ਨੂੰ ਟਿਕਟ ਦਿੱਤਾ ਸੀ ਤੇ ਉਹ ਹਾਰ ਗਈ ਸੀ PTI ਕਿਉਂਕਿ ਚੌਧਰੀ ਨਿਜ਼ਾਮਦੀਨ ਪਿੱਛੋਂ ਕੰਮ ਪਾ ਰਿਹਾ ਸੀ, ਬਾਜਵਾ ਸਾਹਿਬ ਉਸ ਵੇਲੇ ਪੂਰਾ। ਉਹਨਾਂ ਕਿਹਾ ਜੀ ਜ਼ਿਮਨੀ ਇਲੈਕਸ਼ਨ ਹਾਰਨ ਤੇ ਜਿਹੜਾ ਟ੍ਰੈਂਡ ਹੈ ਨਾ ਉਹਨੂੰ ਮਜ਼ੀਦ ਤਕਵੀਅਤ ਮਿਲੇਗੀ ਔਰ ਨੂਨ ਲੀਗ ਮਕਬੂਲ ਜਮਾਤ ਹੋਏਗੀ, ਕਾਮਯਾਬ ਹੋਏਗੀ ਔਰ ਮੀਆਂ ਸਾਹਿਬ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਏ ਤੇ ਉਹ ਆ ਜਾਣਗੇ। ਇੰਤਕਾਮੀ ਕਾਰਵਾਈਆਂ ਜਿਹੜੀਆਂ ਨਾ ਉਹਦੇ ਬਾਵਜੂਦ ਇਸ ਵੇਲੇ ਨੂਨ ਲੀਗ ਜਿਹੜੀ ਮਕਬੂਲ ਤਰੀਨ ਜਮਾਤ ਹੈ, ਦੂਸਰੀ ਗਪੌੜ ਇਹਨਾਂ ਛੱਡੀ, ਕਈ ਛੱਡੀਆਂ ਨੇ, ਕੁਛ ਤੁਹਾਡੇ ਸਾਹਮਣੇ ਰੱਖਾਂਗੇ। ਫਿਰ ਨਾ ਆਖਿਆ ਇਮਰਾਨ ਖਾਨ 2 ਅਕਸਰੀਅਤ ਲੈ ਗਿਆ ਤੇ ਇਸਟੈਬਲਿਸ਼ਮੈਂਟ ਵਾਸਤੇ ਮੁਸ਼ਕਿਲਾਤ ਹੋ ਜਾਣਗੀਆਂ। ਡਰਾਇਆ ਇਹਨਾਂ ਨੇ ਚੌਧਰੀ ਨਿਜ਼ਾਮਦੀਨ ਨੂੰ। ਨੂਨ ਲੀਗ ਆਪਣੀ ਮਕਬੂਲੀਅਤ ਵਾਪਸ ਹਾਸਲ ਕਰਨਾ ਇਸਟੈਬਲਿਸ਼ਮੈਂਟ ਵਾਸਤੇ ਵੀ ਚੰਗਾ ਹੈ। ਉਹਨਾਂ ਕਿਹਾ ਇਹਨੂੰ ਲੈ ਆਓ। ਪਹਿਲਾਂ ਵੀ ਉਹਨਾਂ ਆਖਿਆ ਵੀ ਆਏਗਾ, ਪੈਸੇ ਲਿਆਏਗਾ, ਆਪ ਵੀ ਖਾਏਗਾ, ਤੁਹਾਨੂੰ ਵੀ ਖਵਾਏਗਾ। फिर उन्होंने कहा कि इनको कोई नहीं रोकता कि मैं सियासत में इनको कोई नहीं रोकता कि हमें सियासत में ना घसीटो। ਉਹ ਚੌਧਰੀ ਨਿਜ਼ਾਮਦੀਨ ਨੂੰ ਇਹ ਗੱਲ ਆਖ ਰਹੇ ਨੇ। ਫਿਰ ਉਹਨਾਂ ਕਿਹਾ ਕਿ ਪਾਕਿਸਤਾਨ ਕੇ ਨੰਬਰ 1 ਸਹਾਫੀ, ਇਹ ਅੱਗੇ ਅਵੈਸ ਨਸੀਰ ਸਾਹਿਬ ਦਾ ਟਵੀਟ ਹੈ, ਧਮਾਕਾ ਖੇਜ਼ ਨਏ ਇਲੈਕਸ਼ਨ ਅਗਰ ਹੋਣਗੇ ਤੇ ਉਹਦੇ 'ਚ ਸਿਰਫ ਨੂਨ ਲੀਗ ਹੀ ਜਿੱਤੇਗੀ ਔਰ ਇਤਿਹਾਦੀਆਂ ਨੂੰ ਦੁਬਾਰਾ ਹਕੂਮਤ ਮਿਲ ਜਾਏਗੀ। ਇਮਰਾਨ ਖਾਨ ਨਾਕਾਮ ਹੋਏਗਾ, ਖਤਮ ਹੋਏਗਾ, ਉਹਨੂੰ ਹੁਣ ਅਕਸਰੀਅਤ ਨਹੀਂ ਮਿਲ ਸਕਦੀ। ਔਰ ਫਿਰ ਅੱਗੋਂ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਤੇ ਮੁਕਾ ਦਿੱਤੀਆਂ। ਇਹਨਾਂ ਆਖਿਆ ਜੀ ਇਮਰਾਨ ਖਾਨ ਜਿਹੜਾ ਉਹ ਖਤਮ ਹੋ ਗਿਆ, ਹੁਣ फौज इमरान खान को इस्टेब्लिशमेंट ने निकाला है। इमरान खान अगली बारी इलेक्शन में इमरान खान की अगली बारी इलेक्शन में नहीं आएगी। फुल स्टॉप के इमरान खान दी ते हुण फुल स्टॉप लग गया, वो नहीं हो सकता। ਇਹ ਸਾਰੀਆਂ ਗੱਪਾਂ ਸੁਣਾਈਆਂ ਨਵਾਜ਼ ਸ਼ਰੀਫ ਸਾਹਿਬ ਨੂੰ ਪਤਿਆਇਆ ਤੇ ਹੁਣ ਕੀ ਆਖਦੇ ਨੇ, ਹੁਣ ਜ਼ਰਾ ਸੁਣੋ। ਹੁਣ ਆਖਦੇ ਨੇ ਕਿ ਨੂਨ ਲੀਗ ਕੇ ਜਿਨ ਉਮੀਦਵਾਰਾਂ ਨੂੰ ਮਦਦ ਮਿਲੀ ਉਹ ਜਿੱਤ ਗਏ ਤੇ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਹਾਰ ਗਏ। ਅੱਗੋਂ ਆਖਦੇ ਨੇ ਕਿ ਇਸ ਵਕਤ ਸਭ ਤੋਂ ਜ਼ਿਆਦਾ ਪ੍ਰੈਸ਼ਰ ਇਸਟੈਬਲਿਸ਼ਮੈਂਟ ਤੇ ਜਿਨ੍ਹਾਂ ਨੂੰ ਆਂਦੇ ਸਨ ਵੀ ਨੂਨ ਨੂੰ ਲਿਆਓ, ਆਪ ਵੀ ਖਾਏਗਾ, ਤੁਹਾਨੂੰ ਵੀ ਖਵਾਏਗਾ, ਉਹ ਕਹਿ ਰਹੇ ਨੇ ਕਿ ਸਭ ਤੋਂ ਜ਼ਿਆਦਾ ਪ੍ਰੈਸ਼ਰ ਹੋਣਾ ਤੇ ਹੈ ਕਿਉਂਕਿ ਇਸਟੈਬਲਿਸ਼ਮੈਂਟ ਜੋ ਕੁਛ ਕਰ ਰਹੀ ਹੈ ਇਸ ਵੇਲੇ, ਇਸਟੈਬਲਿਸ਼ਮੈਂਟ ਮਤਲਬ ਚੌਧਰੀ ਨਿਜ਼ਾਮਦੀਨ ਕਰ ਰਿਹਾ ਔਰ ਸੋਚ ਹੋ ਰਹੇ ਸੀ ਕਿ ਨੂਨ ਲੀਗ ਦੀ ਹਕੂਮਤ ਬਣਾਵਾਂਗੇ ਲਿਆ ਕੇ ਉਹਨਾਂ ਨੂੰ, ਪਰ ਮਸਲਾ ਹੋ ਗਿਆ ਕਿ ਤਹਿਰੀਕ ਇਨਸਾਫ ਦੇ ਵੋਟਰ ਨੇ ਇੰਨਾ ਵੋਟ ਪਾਇਆ ਕਿ ਹਰ ਸ਼ੈ ਬਦਲ ਕੇ ਰੱਖ ਦਿੱਤੀ ਹੈ। ਉਸ ਤੋਂ ਬਾਅਦ ਹੁਣ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਹੁਣ ਕਦੇ ਚੈਨ ਨਸੀਬ ਨਹੀਂ ਹੋਣਾ। ਇਹ ਡਬਲ ਸ਼ਾਹ ਸਾਹਿਬ ਹੁਣ ਸਿੰਗਲ ਸ਼ਾਹ ਹੋ ਗਏ ਨੇ। ਇਹਨਾਂ ਕਿਹਾ ਇਹਨਾਂ ਨੂੰ ਕਦੇ ਚੈਨ ਨਸੀਬ ਨਹੀਂ ਹੋਣਾ। ਨੂਨ ਲੀਗ ਵਾਈਪ ਆਊਟ ਹੋ जाएगी, मुकम्मल ख़त्म हो जाएगी अगर फिर से सीटें गर्म की, मतलब कि इस तरीके नाल आके हुकूमत ਲਈ ਲੁੱਟੇ ਹੋਏ ਮੈਂਡੇਟ ਤੇ ਫਿਰ ਇਹਨਾਂ ਦੇ तमाम ਰਸਤੇ ਅੱਗੋਂ ਬੰਦ ਹੋ ਜਾਣਗੇ। ਇਹ ਅੱਜ ਦਾ ਨਜਮ ਸੇਠੀ ਕਹਿ ਰਿਹਾ, ਉਹ ਕਿਸ਼ਤੀ 'ਚ ਲੰਮਾ ਪਿਆ ਨਹੀਂ, ਉਹ ਗੱਪੀ ਸੀ ਤੇ ਲਾਲਚੀ ਦੀ ਮੌਤ ਵਾਕਿਆ ਹੋ ਗਈ। ਉਹ ਆ ਗਿਆ, ਫਸ ਗਿਆ ਔਰ ਹੁਣ ਉਹਨੂੰ ਸਮਝ ਨਹੀਂ ਆਉਣ ਡਈ ਵੀ ਮੈਂ ਨਿਕਲਾਂ ਕਿਸ ਪਾਸੇ। ਔਰ ਨਾਲ ਹੀ ਆਉਂਦਿਆਂ ਹੀ ਨਜਮ ਸੇਠੀ ਸਾਹਿਬ ਨੇ ਮੁਕੰਮਲ ਤੌਰ 'ਤੇ ਆਪਣਾ ਕੰਮ ਵੀ ਜਿਹੜਾ ਉਹ ਬਦਲ ਲਿਆ, ਆਪਣਾ ਪਾਸਾ ਬਦਲ ਲਿਆ ਤੇ ਉਹਨਾਂ ਆਖਿਆ ਜੀ ਮੈਂ ਤੇ ਗੱਲ ਕਦੇ ਵੀ ਨਹੀਂ ਸੀ ਕਹੀ ਔਰ ਮੈਂ ਤੇ ਆਪਣਾ ਮਾਮਲਾ ਸਾਰਾ ਬਦਲ ਲੈਣਾ। ਅੱਛਾ, ਪੂਰੀ ਦੁਨੀਆ ਦੇ ਵਿੱਚ ਅਸੀਂ ਇੱਕ ਚੀਜ਼ ਵੇਖਦੇ ਹਾਂ ਕਿ ਕੁਝ ਲੋਕਾਂ ਨੂੰ ਲਿਬਰਲ ਲੋਕ ਪਸੰਦ ਕਰਦੇ ਨੇ ਔਰ ਉਹਨਾਂ ਨੂੰ ਪ੍ਰਮੋਟ ਕਰਦੇ ਨੇ ਔਰ ਕੁਝ ਲੋਕਾਂ ਨੂੰ ਜਿਹੜੇ ਮਜ਼ਹਬੀ ਲੋਕ ਹੁੰਦੇ ਨੇ ਉਹ ਪਸੰਦ ਕਰਦੇ ਨੇ ਤੇ ਉਹ ਪ੍ਰਮੋਟ ਕਰਦੇ ਨੇ। ਪਾਕਿਸਤਾਨ ਇੱਕ ਅਨੋਖਾ ਮੁਲਕ ਹੈ ਜਿੱਥੇ ਐਸੇ ਕਰਪਟ ਨੇ ਕਿ ਉਹਨਾਂ ਦੇ ਨਾਲ ਖਾਣ ਪੀਣ ਵਾਸਤੇ ਮਜ਼ਹਬੀ ਵੀ ਰਲੇ ਹੁੰਦੇ ਨੇ ਤੇ ਲਿਬਰਲ ਵੀ ਰਲੇ ਹੁੰਦੇ ਨੇ। ਹਾਲਾਂਕਿ ਪੂਰੀ ਦੁਨੀਆ 'ਚ ਮਜ਼ਹਬੀ ਜਿੱਧਰ ਨੂੰ ਜਾਂਦੇ ਨੇ, ਲਿਬਰਲ ਉਹਦੇ ਆਪੋਜ਼ਿਟ ਜਾਂਦੇ ਨੇ ਤੇ ਜਿਹੜੇ ਪਾਸੇ ਨੂੰ ਲਿਬਰਲ ਜਾਂਦਾ ਮਜ਼ਹਬੀ ਉਹਦੇ ਆਪੋਜ਼ਿਟ ਜਾਂਦਾ, ਇਕੱਠੇ ਘੱਟ ਹੀ ਬਹਿੰਦੇ ਨੇ ਕਿਉਂਕਿ ਨਜ਼ਰੀਆਤ ਦਾ ਫਰਕ ਹੁੰਦਾ ਹੈ। ਪਾਕਿਸਤਾਨ 'ਚ ਨਜ਼ਰੀਆਤ ਦੀ ਸਿਆਸਤ ਤੇ ਹੈ ਨਹੀਂ, ਖਾਣ ਪੀਣ ਔਰ ਲੁੱਟ ਪਟਾਣ ਦੀ ਸਿਆਸਤ ਹੈ ਸਾਰੀ। ਤੇ ਇਸ ਵਜ੍ਹਾ ਤੋਂ ਤੁਸੀਂ ਵੇਖੋਗੇ ਵੀ ਇੱਥੇ ਲਿਬਰਲ ਵੀ ਕੰਮ ਪਾਉਂਦੇ ਨੇ ਤੇ ਮੌਲਵੀ ਵੀ ਕੰਮ ਪਾਉਂਦੇ ਨੇ, ਸਾਰੇ ਹੀ ਲੀਰੋ ਲੀਰ ਹੋਏ ਨੇ ਇੱਥੇ। ਲੀਰੋ ਲੀਰ ਨੂੰ ਕਿਸੇ ਦਿਨ ਫਿਰ ਐਕਸਪਲੇਨ ਕਰਾਂਗੇ ਕੀ ਹੁੰਦਾ ਪੰਜਾਬੀ 'ਚ। ਹੁਣ ਤੁਹਾਡੇ ਸਾਹਮਣੇ ਜਿਹੜੇ ਇੱਕ ਮਜ਼ਹਬੀ ਲਿਬਾਦਾ ਓੜਿਆ ਹੋਇਆ ਜਨਾਬ ਅਨਸਾਰ ਅਬਾਸੀ ਸਾਹਿਬ ਨੂੰ, ਜਿਹੜੇ ਸਿਆਸੀ ਵਰਕਰਾਂ ਦੇ ਉੱਤੇ ਮਿਲਟਰੀ ਕੋਰਟਸ ਕਰਵਾਉਣਾ ਚਾਹੁੰਦੇ ਨੇ, ਹਰ ਜ਼ੁਲਮ ਕਰਾਉਣਾ ਚਾਹੁੰਦੇ ਨੇ, ਐਸੇ ਇਹ ਕੋਈ ਮੁਨਾਫਿਕ ਨੇ
कि हर जुल्म करना चाहते हैं, लेकिन सवेरे सवेरे ट्वीट जो अल्लाह के नाँ का और रसूल सल्लल्लाहु अलैहि वसल्लम के नाँ का करना है, और कोई ना कोई आयत भी ट्वीट करनी है। लबादा अच्छाई का ओढ़िया तो अंदर सारे बुराई भरी हुई है, जुल्म भरिया होया। वो की गप्पां सुनाते रहे। उन्होंने आख्या कि ये जो भी अफसर है इसकी कम अज़ कम सज़ा नौकरी से बर्खास्त करना है। और ये तुसी चैक करो कि की गल्लां ये लोगों को करते सन उस वेले नवाज शरीफ वास्ते। इंटेलिजेंस के एक अहम जरिए ने बताया कि पीटीआई की बातें महज कही सुनी बातें हैं, इनका हकीकत से कोई ताल्लुक नहीं। ਇਹਦੀ भी सुनो जरा, ਇਹਦੀ गप भी सुनो। ਇਹਨਾਂ ਗੱਪਾਂ ਦੇ ਵਿੱਚ ਇਹ ਜੰਤਰੀਆਂ ਵੇਚਣ ਵਾਲੇ ਜਿਹੜੇ ਸਨ ਨਾ ਬੱਸਾਂ ਦੇ ਵਿੱਚ, ਸੇਠੀ ਸਾਹਿਬ ਔਰ ਅਨਸਾਰ ਅਬਾਸੀ ਸਾਹਿਬ ਵਰਗੇ, ਇਹਨਾਂ ਝੂਠ ਮਾਰ ਕੇ ਉਹਨਾਂ ਨੂੰ ਇਹ ਸਾਂਢੇ ਦਾ ਤੇਲ ਵੇਚਿਆ। ਪੈਟਰੋਲ 150 ਰੁਪਏ ਤੱਕ, ਡਾਲਰ ਪਤਾ ਨਹੀਂ ਕਿੱਥੇ ਚਲਾ ਗਿਆ। ਪਾਕਿਸਤਾਨ ਦੀ ਇਕਨੋਮੀ ਦਿਨ ਬ ਦਿਨ ਖਰਾਬ ਹੋ ਰਹੀ ਹੈ। ਇਸਾਕ ਡਾਰ ਦੀਆਂ ਜਿਹੜੀਆਂ ਪਾਲਿਸੀਆਂ ਸੀ ਉਹਨਾਂ ਨਾਲ ਪਾਕਿਸਤਾਨ ਦੀ ਇਕਨੋਮੀ ਬਿਹਤਰ ਹੋਈ ਸੀ, ਤੇ ਹੁਣ ਇਸਾਕ ਡਾਰ ਨੂੰ ਵਾਪਸ ਵੀ ਲਿਆਉਣਾ ਚਾਹੀਦਾ, ਉਹਨਾਂ ਕੋਲ ਮਾਫੀ ਵੀ ਮੰਗਣੀ ਚਾਹੀਦੀ, ਉਹਨਾਂ ਦੀ ਮਿੰਨਤ ਕਰਨੀ ਚਾਹੀਦੀ ਇਕਨੋਮੀ ਠੀਕ ਕਰ ਦੇਣ। ਇਹਨਾਂ ਦੀ ਇਸ ਗੱਪ 'ਚ ਚੌਧਰੀ ਨਿਜ਼ਾਮਦੀਨ ਵੀ ਆ ਗਿਆ। ਸਰਕਾਰੀ ਜਹਾਜ਼ ਘੱਲਿਆ, 에ਅਰਫੋਰਸ 1, ਪਾਕਿਸਤਾਨ 에ਅਰਫੋਰਸ 1 ਉਹਦੇ 'ਤੇ ਲਿਖਿਆ। ਉਹ ਸਰਕਾਰੀ ਜਹਾਜ਼ ਜਿਹੜਾ ਲੈ ਆਇਆ ਬੜੇ ਸ਼ਾਨਾਂ ਦੇ ਨਾਲ, ਤੇ ਫਿਰ ਡਾਰ ਸਾਹਿਬ ਜਿਹੜਾ ਕੰਮ ਪਾਇਆ, ਉਹਨਾਂ ਨੇ ਸਾਈਕਲ ਦੇ ਟਾਇਰ ਔਰ ਟਿਊਬ ਨੂੰ ਪੈਂਚਰ ਲਾਉਣਾ ਸੀ, ਉਹਨਾਂ ਚੱਕਾ ਵੀ ਵਿੰਗਾ ਕਰ ਦਿੱਤਾ। ਜਿਹੜਾ ਪਹੀਆ ਹੁੰਦਾ, ਚੱਕਾ ਹੁੰਦਾ, ਉਹ ਵੀ ਵਿੰਗਾ ਕਰਦਾ, ਤੇ ਚੈਨ ਵੀ ਤੋੜ ਦਿੱਤੀ ਸਾਈਕਲ ਦੀ, ਪੱਲੇ ਹੀ ਕੋਈ ਸ਼ੈ ਨਹੀਂ ਛੱਡੀ। ਪਰ बड़े मजहबी बंदे अंसार अब्बासी साहब दे विच इन्नी अखलाकी जुरत नहीं कि कौम को माफ़ी मंगा भी मैं एवें अपने खाण पीण वास्ते झूठ मारदा सां, मेरे पल्ले कोई अकल नहीं सी, ये मैं झूठ मारिया सी, मैनूं इत्ते माफ़ी दे दिओ। इसहाक डार की याद तो आती होगी, वो भी सोचते होंगे ये हमसे क्या हो गया। ये हुण इस्टैबलिशमेंट नूं याद करा रहे हैं कि तुहानूं इसहाक डार की याद तो आंदी होएगी, तुसीं सोचदे होवोगे तुहाडे नाल की हो गया। हुण माफ़ी मंगण नूं तैयार नहीं कि मेरियां करतूतां सन। इलेक्शन ने सबको हैरान कर दिया है और बहुत सबको परेशान कर दिया। नाल ही पार्टी बदल ली कि बगैर किसी शर्मिंदगी तो। तुसां वाटर प्रूफ घड़ियां सुनिया होणगियां, तुसां आरशा सुनी होगी, तुसां बिस्ती प्रूफ बंदे नहीं, शर्मिंदगी प्रूफ बंदे तुसां दोस्त साडे नहीं वेखे होणगे। नाल ही इंज करके पार्टी बदल लैनी। माफ़ी भी कौम को नहीं मंगनी कि यार पहला मैं गलत गल करदा सा, मैनूं माफ़ी दे दो, हुण मैं ठीक होण लगा। नाल ही क्योंकि रुख गया छावें बवांगे। इलेक्शन ने सबको हैरान और बहुत सौ को परेशान कर दिया। सब अंदाजे तजजिए गलत निकले। तहरीक इंसाफ के वोटर इतने निकले कि हर तरफ छा गए। तो फिर तुसी जिहड़ा झूठ मारते रहे हो, हुण फिर या तो कोई होर काम करो, लोगों को कोई तवीत धागा देना शुरू कर दो, या कोई होर काम करो, कोई होर काम लभो, कोई काला सीधा जादू करना शुरू करो, कोई होर काम करो। ये काम तो छड्डो, कम अज़ कम माफ़ी मंग के हुण तजिए करने तो छड्डो ना। तुसी वड़ैच साहब ते नजम सेठी साहब, तुहाडे जिहड़े तजिए सी मेरे दोस्तां दे, वो तो सारे उठे पुट्ठे हो गए। तो तजियागार दा काम तो यह है कि चलो एक तजिया खराब हो जाए, 2 हो जाए, 4 हो जाए, तुहाडे तो सैकड़ियां तजिए खराब हो गए। तो हुण अपना ते दूजियां दा टाइम खोटा ना करो, तो कोई होर काम कर लो। हो सकदा अल्लाह उहदे च तरक्की देवे ते इज्जत भी देवे, इस दे विच ते नहीं दित्ती। अगे जनाबे वाला जिहड़ी दूजी गल है वो तुहाडे सामने असीं ये रख सकने हैं कि होर भी इस तरह के कई फनकार ने पाकिस्तान के मीडिया दे विच जिन्हां ये काम कीता। वक्त घट हुंदा, सारिਆਂ ਦੇ ਉੱਤੇ ਗੱਲ नहीं कर सकते, लेकिन गल हुण ਜਾਂਦੇ ਜਾਂਦੇ मुकदी ये मुकाउने है कि पाकिस्तान की किस्मत दे विच इहो जिहा काम खराब है कि इत्थे नज़रियात की सियासत नहीं हैगी। पूरी दुनिया दे विच किसी जगह ते मजहबी नज़रियात की सियासत है, लिबरल की सियासत है, इकॉनमी की सियासत है, मतलब माइशत की किस तरीके नाल कारोबार चलाना, किते कोई जिमीदारां दे नाल लोकां दे नज़रियात की सियासत है। पाकिस्तान दे विच इहो जिहा कोई काम नहीं। इत्थे खाण पीण की सियासत है। ਜਿਹੜਾ ਸਾਨੂੰ ਬਹੁਤੇ ਰੁਪਈਏ ਦੇਗਾ, ਜਿਵੇਂ ਨਜਮ ਸੇਠੀ ਸਾਹਿਬ ਨੂੰ PCB ਦਾ ਚੇਅਰਮੈਨ ਬਣਾਓ ਤੇ ਕਦੇ ਕੁਛ ਬਣਾਓ, ਜਿਹੜਾ ਸਾਨੂੰ ਬਹੁਤਾ ਮਿੱਠਾ ਖਵਾਏਗਾ ਉਹਦੇ ਮਗਰ ਅਸੀਂ ਜਾ ਕੇ ਖਲੋ ਜਾਣਾ। ਜਿਹੜਾ ਸਾਨੂੰ ਬਹੁਤੇ ਚੰਗੇ ਥਾਂ ਤੇ ਲਾਏਗਾ ਉਹਦੇ ਮਗਰ ਜਾ ਕੇ ਅਸੀਂ ਖਲੋ ਜਾਣਾ। ਉਹ ਹੁਣ ਅਲੱਗ ਗੱਲ ਹੈ। ਮੈਂ ਇਹ ਨਹੀਂ ਆਖ ਸਕਦਾ ਕਿ ਸਾਨੂੰ ਇਹ ਕੰਮ ਕਰਨੇ ਚਾਹੀਦੇ ਸਨ ਕਿ ਨਹੀਂ ਕੌਮ ਦੇ ਤੌਰ ਤੇ, ਲੇਕਿਨ ਅਸੀਂ ਕਰ ਛੱਡੇ ਨੇ। ਸਾਡੇ ਜਿਹੜੇ ਦਾਨਸ਼ਵਰ ਨੇ ਉਹਨਾਂ ਵੀ ਬੇਈਮਾਨੀ ਸਾਡੇ ਨਾਲ ਕੀਤੀ ਹੈ ਔਰ ਗੰਦੇ ਤਜੀਏ ਕੀਤੇ ਨੇ। और ये गंदे तजिए करके, गंदे कह लो या गलत तजिए कह लो, ऐसे तजिए जिहड़े हकीकत ते मबनी नहीं सी, अपने फायदे वास्ते कीते ने। उन्होंने इन्होंने ना सिर्फ कौम नूं मरवाया बल्कि नाल नवाज शरीफ साहब वर्गे गप्पी नूं, इन्हां गप्पियां ने नवाज शरीफ साहब वर्गे लालची नूं मरवाया। तो हुण लिया के फसाया। हुण उन्होंने कोई समझ नहीं आउंदी भी निकलां कित्थों, इस सूरत हाल चों मैं बाहर किवें जावां। इजाज़त चाहण तो पहलां तुहानूं चेते कराउणा है कि ये चैनल छेती छेती ज़्यादा से ज़्यादा सबसक्राइब करो ताकि इहदी आवाज़ मजबूत होवे ते ये दूर तक अपड़े। मैनूं इजाज़त दिओ, रब राखा।